ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸਰੋਤਿਓ, ਜਿਵੇਂ ਆਪ ਸਭ ਜਾਣਦੇ ਹੋ, ਆਪ ਜੀ ਦੇ ਨਾਲ ਜਿਹੜੇ ਜੀ ਪਿਛਲੇ ਕੁਛ ਮਹੀਨਿਆਂ ਤੋਂ ਜਿਹੜੇ ਆਪਣੇ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਤੁਹਾਡੇ ਲਈ ਹਮੇਸ਼ਾ ਹੀ ਲੈ ਕੇ ਹਾਜ਼ਰ ਹੁੰਦੇ ਹਾਂ ਅਤੇ ਬਿਲਕੁਲ ਉਸੇ ਤਰੀਕੇ ਦੇ ਨਾਲ ਜਿਹੜਾ ਪ੍ਰੋਗਰਾਮ ਉਹ ਲਗਾਤਾਰ ਚੱਲਦਾ ਰਹੇਗਾ। ਅਤੇ ਬਲਤੇਜ ਪੰਨੂ ਜੀ ਵੀ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਬਲਤੇਜ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਅਤੇ ਬਿਲਕੁਲ ਆਪਣੇ ਸਰੋਤਿਆਂ ਨੂੰ ਦੱਸੇ ਵੀ ਜਿਹੜੀ ਇਲੈਕਸ਼ਨ ਐਕਸਪ੍ਰੈਸ ਦਾ ਜਿਹੜਾ ਪ੍ਰੋਗਰਾਮ ਉਸ ਦਾ ਨਾਮ ਜਿਹੜਾ ਅੱਜ ਆਪਾਂ ਜਿਹੜਾ ਜੀ ਤਬਦੀਲ ਕਰ ਰਹੇ ਹਾਂ, ਬਦਲ ਰਹੇ ਹਾਂ। ਖਬਰ 'ਤੇ ਨਜ਼ਰ ਇਸ ਪ੍ਰੋਗਰਾਮ ਨੂੰ ਜਿਹੜਾ ਜੀ ਹੁਣ ਆਪਾਂ ਇਸ ਦਾ ਨਾਮ ਰੱਖਾਂਗੇ, ਕਿਉਂਕਿ ਇਲੈਕਸ਼ਨ ਵਾਲੀ ਜਿਹੜੀ ਗੱਡੀ ਹੈ ਐਕਸਪ੍ਰੈਸ ਵਾਲੀ, ਉਹ ਆਪਣੀ ਪਟਰੀ 'ਤੇ ਆਪਣੇ ਪਲੇਟਫਾਰਮ 'ਤੇ ਪਹੁੰਚ ਗਈ। ਇਲੈਕਸ਼ਨਾਂ ਦੀਆਂ ਜਿਹੜਾ ਹੁਣ ਸਮਾਪਤ ਹੋ ਚੁੱਕਾ ਆ ਅਤੇ ਜਿਹੜਾ ਪ੍ਰੋਗਰਾਮ ਹੁਣ ਆਪਾਂ ਬਲਤੇਜ ਪੰਨੂ ਹੁਣਾਂ ਦੇ ਨਾਲ ਕਰਿਆ ਕਰਾਂਗੇ, ਉਸ ਦੇ ਵਿੱਚ ਜਿਹੜੀਆਂ ਖਬਰਾਂ ਜਿਹੜੀਆਂ ਰਾਸ਼ਟਰ ਪੱਧਰ 'ਤੇ ਜਾਂ ਪੰਜਾਬ ਦੇ ਜਿਹੜੇ ਪੱਧਰ 'ਤੇ ਆ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਜਿਹੜੀਆਂ ਖਬਰਾਂ ਉਹਨਾਂ ਦੇ ਉੱਤੇ ਆਪਾਂ ਨਿਗਾਹ ਮਾਰਿਆ ਕਰਨੀ ਹੈ। ਖਬਰ 'ਤੇ ਨਜ਼ਰ ਜਿਹੜਾ ਪ੍ਰੋਗਰਾਮ ਉਹ ਤੁਹਾਡੇ ਲਈ ਆਪਾਂ ਲੈ ਕੇ ਆਇਆ ਕਰਾਂਗੇ। ਅਤੇ ਬਲਤੇਜ ਪੰਨੂ ਜੀ, ਆਪਾਂ ਆਪਣੀ ਗੱਲਬਾਤ ਦਾ ਜਿਹੜਾ ਆਪਾਂ ਸਿਲਸਿਲਾ ਸ਼ੁਰੂ ਕਰਦੇ ਹਾਂ, ਜਿਸ ਦੇ ਵਿੱਚ ਆਪਾਂ ਹੁਣ ਦੇਖਿਆ ਵੀ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ ਆ ਰਾਸ਼ਟਰ ਪੱਧਰ ਦੇ ਉੱਤੇ, ਪੂਰੇ ਨੈਸ਼ਨਲ ਲੈਵਲ ਦੇ ਉੱਤੇ। ਅਤੇ ਇਸ ਟਾਈਮ ਜਿਹੜੀਆਂ ਖਬਰਾਂ ਆ ਰਹੀਆਂ ਵੀ ਜਿਹੜੇ ਰਾਹੁਲ ਗਾਂਧੀ ਦੇ ਸਲਾਹਕਾਰ ਆ ਉਹਨਾਂ ਦੀ ਜਿਹੜੀ ਆ ਸ਼ਾਮਤ ਆ ਉਹ ਆਉਣ ਜਾ ਰਹੀ ਆ। ਇਸ ਦੇ ਉੱਤੇ ਕੀ ਇਸ ਟਾਈਮ ਚਰਚਾ ਚੱਲ ਰਹੀ ਆ? ਸ਼ਾਮਤ ਤਾਂ ਕਾਂਗਰਸ ਦੀ ਆ ਗਈ, ਸ਼ਾਮਤ ਤਾਂ ਮਾਂ ਪੁੱਤਾਂ ਦੀ ਆ ਗਈ, ਦੋਨਾਂ ਦੀ, ਜਿਹੜੀ ਸੋਨੀਆ ਗਾਂਧੀ ਉਹਨਾਂ ਦੀ ਵੀ, ਰਾਹੁਲ ਗਾਂਧੀ ਹੋਰਾਂ ਦੀ ਵੀ। ਪਰ ਅਕਸਰ ਹੀ ਜਿਹੜਾ ਹਾਰ ਦਾ ਠੀਕਰਾ ਇਹਨਾਂ ਦੀ ਉਹ ਭੰਨ ਦਿੱਤਾ ਜਾਂਦਾ ਦੂਜਿਆਂ ਦੇ ਉੱਤੇ, ਔਰ ਇਹ ਸਮਝਿਆ ਜਾ ਰਿਹਾ ਹੈ ਕਿ ਜਵਾਬ ਲੱਭਣ ਦੇ ਵਾਸਤੇ ਕਾਂਗਰਸ ਦੇ ਵੱਲੋਂ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਕੱਲ ਹੋ ਰਹੀ ਹੈ, ਉਹਦੇ ਵਿੱਚ ਜਿਹੜੇ ਕੁਝ ਸਲਾਹਕਾਰ ਨੇ ਉਹਨਾਂ ਦੇ ਉੱਤੇ ਵੱਡੀ ਗਾਜ ਜਿਹੜੀ ਉਹ ਡਿੱਗ ਸਕਦੀ ਹੈ। ਜੈਰਾਮ ਰਮੇਸ਼, ਮੋਹਨ ਗੋਪਾਲ, ਮਧੂਸੂਦਨ ਮਿਸਤਰੀ, ਮੋਹਨ ਪ੍ਰਕਾਸ਼, ਅਜੇ ਮਾਕਨ ਇਹਦੇ ਵਿੱਚ ਜਿਹੜੇ ਨੇ ਉਹ ਸ਼ਾਮਲ ਕਹੇ ਜਾ ਰਹੇ ਨੇ। ਜਿਹੜੀਆਂ ਅਟਕਲਾਂ ਲੱਗ ਰਹੀਆਂ ਮੀਡੀਆ ਦੇ ਵਿੱਚ, ਉਹ ਇਹ ਵੀ ਕਹਿ ਰਹੇ ਨੇ ਕਿ ਇਹ ਜਿਹੜੀ ਮੀਟਿੰਗ ਹੋਣੀ ਹੈ ਇਹਦੇ ਵਿੱਚ ਜਿਹੜਾ ਰਾਹੁਲ ਗਾਂਧੀ ਹੈ ਉਹ ਇਹ ਕਹਿ ਸਕਦਾ ਜੀ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਰਿਹਾ, ਦੇਊਗਾ ਜਾਂ ਨਹੀਂ, ਇਹ ਬਾਅਦ ਵਾਲੀ ਗੱਲ ਹੈ ਜੀ। ਪਰ ਅਟਕਲਾਂ ਜਿਹੜੀਆਂ ਨੇ ਨਾ ਜੀ ਉਹ ਇਸ ਗੱਲ ਦੇ ਉੱਤੇ ਪੂਰੀਆਂ ਜਿਹੜੀਆਂ ਲੱਗ ਰਹੀਆਂ ਨੇ ਕਿ ਇਹ ਵੀ ਕਹਾਇਆ ਜਾ ਸਕਦਾ ਇੱਕ ਵਾਰੀ ਅਸਤੀਫਾ ਦੇ ਕੇ, ਨਹੀਂ ਜੀ ਨਹੀਂ, ਤੁਸੀਂ ਜਿਹੜੀ ਇਹ ਕਮਾਂਡ ਆ ਉਹ ਸੰਭਾਲੀ ਰੱਖੋ। ਜੀ ਜੀ, ਅਤੇ ਬਿਲਕੁਲ ਮੈਨੂੰ ਲੱਗਦਾ ਸਲਾਹਕਾਰ ਤੋਂ ਜ਼ਿਆਦਾ ਜਿਹੜੀ ਸ਼ਾਮਤ ਰਾਹੁਲ ਗਾਂਧੀ ਦੀ ਆਪ ਆਉਣੀ ਚਾਹੀਦੀ। ਜਿੱਦਾਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ, ਜਿਸ ਦਿਨ ਨਤੀਜੇ ਆ ਰਹੇ ਸੀ ਉਸ ਦਿਨ ਜਦ ਸੋਨੀਆ ਗਾਂਧੀ ਕਹਿੰਦੇ ਜੀ ਬਿਆਨ ਦੇ ਰਹੇ ਸੀ ਤਾਂ ਇਹ ਸਾਈਡ 'ਤੇ ਖੜਾ ਜਿਹੜਾ ਜੀ ਹੱਸ ਰਿਹਾ ਸੀ, ਅਤੇ ਜਦ ਉਹ ਆਪਣੇ ਜ਼ਿੰਮੇਵਾਰੀ ਆਪਣੇ ਸਿਰ ਲੈ ਰਹੇ ਸੀ। ਤੁਸੀਂ ਇਸ ਜਿਹੜੀ ਇਹਨਾਂ ਦੀ ਇਹੋ ਜਿਹੀ ਜਿਹੜੀ ਹਰਕਤ ਆ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਬਿਲਕੁਲ ਪਤਾ ਨਹੀਂ, ਉਹ ਮੈਂ ਵੀ ਦੇਖਿਆ ਵੀ ਉਹ ਜਦੋਂ ਪਹਿਲਾਂ ਇੰਗਲਿਸ਼ ਦੇ ਵਿੱਚ ਰਾਹੁਲ ਗਾਂਧੀ ਹੋਰੀ ਬੋਲੇ ਨੇ, ਬਾਅਦ ਦੇ ਵਿੱਚ ਹਿੰਦੀ ਦੇ ਵਿੱਚ ਸੋਨੀਆ ਗਾਂਧੀ ਬੋਲੀ ਹੈ ਜੀ। ਉਹਦੀ ਜਿਹੜਾ ਉਹਨੂੰ ਨਾਮ ਦਿੱਤਾ ਗਿਆ ਨਾ ਜੀ ਕਿ ਉਹ ਕਾਂਗਰਸ ਦਾ ਪੱਪੂ ਹੈ, ਉਹ ਸਹੀ ਹੈ ਨਾਮ। ਉਹਨੂੰ ਇਹ ਪਤਾ ਨਹੀਂ ਹੈ ਕਿਹੜੇ ਟਾਈਮ ਦੇ ਉੱਤੇ ਕਿਹੋ ਦੀ ਗੱਲ ਕਰਨੀ ਹੈ। ਇਹ ਕੋਈ ਬਚਕਾਨਾ ਗੱਲ ਜਿਹੜੀ ਇਹੀ ਕੋਈ ਬੰਦਾ ਕਰ ਸਕਦਾ ਹੈ ਕਿ ਇੱਕ ਜਿਹੜੀ ਕਮੇਟੀ ਹੈ ਜਿਹੜੀ ਜਿੱਤੀ ਹੋਈ ਹੈ, ਜਿਹੜੀ ਸਰਕਾਰ ਚਲਾ ਰਹੀ ਹੈ, ਉਹ ਇੱਕ ਬਿੱਲ ਪਾਸ ਕਰਦੀ ਆ, ਉਹ ਸਟੇਜ ਦੇ ਉੱਤੇ ਇੱਕ ਕਾਗਜ਼ ਦਾ ਟੁਕੜਾ ਚੁੱਕਦਾ, ਪਾੜ ਕੇ ਸੁੱਟ ਦਿੰਦਾ, ਕਹਿੰਦਾ ਕਾਹਦਾ ਬਿੱਲ ਆ ਲਓ ਫੜੋ। ਇਹੋ ਜਿਹੀਆਂ ਉਹਦੀਆਂ ਬੱਚਿਆਂ ਵਾਲੀਆਂ ਜਿਹੜੀਆਂ ਹਰਕਤਾਂ ਨੇ ਨਾ, ਉਹਨੇ ਹੀ ਕਾਂਗਰਸ ਨੂੰ ਇਸ ਜਗ੍ਹਾ ਦੇ ਉੱਤੇ ਪਹੁੰਚਾਇਆ, ਪਰ ਇਸ ਬੰਦੇ ਨੇ ਸਿੱਖਿਆ ਕੁਛ ਨਹੀਂ ਹੈ ਜੀ। ਅਤੇ ਇੱਕ ਹੋਰ ਜਿਹੜੀ ਹੈ ਖਬਰ ਮੈਂ ਕਾਂਗਰਸ ਦੇ ਨਾਲ ਹੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੀ, ਜਦ ਮਨਮੋਹਨ ਸਿੰਘ ਕਹਿੰਦੇ ਜੀ ਕੱਲ੍ਹ ਜਦ ਵਿਦਾਇਗੀ ਉਹਨਾਂ ਦੀ ਚੱਲ ਰਹੀ ਸੀ ਤਾਂ ਜਦ ਸੋਨੀਆ ਗਾਂਧੀ ਹੋਣਾ ਨੇ ਉਹਨਾਂ ਨੂੰ ਜਿਹੜਾ ਜੀ ਇੱਕ ਫੁੱਲਾਂ ਦਾ ਜਿਹੜਾ ਬੁਕੇ ਦਿੱਤਾ, ਅਤੇ ਉਸ ਤੋਂ ਬਾਅਦ 'ਚ ਉਹਨਾਂ ਨੇ ਲੈ ਤੇ ਲਿਆ ਪਰ ਉਹਨਾਂ ਦੇ ਨਾਲ ਜਿਹੜੀ ਨਿਗਾਹ ਵੀ ਨਹੀਂ ਮਿਲਾਈ। ਅਤੇ ਇਹ ਇਸ ਦੇ ਪਿੱਛੇ ਕਈ ਕਿਆਸ ਲਾ ਰਹੇ ਨੇ ਵੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਕਾਫੀ ਵੀਡੀਓ ਪ੍ਰਚਲਿਤ ਹੋਈ ਆ ਫੇਸਬੁੱਕ ਦੇ ਉੱਤੇ, ਵਟਸਐਪ ਦੇ ਉੱਤੇ, ਵੀ ਪਿਛਲੇ ਕਾਫੀ ਚਿਰ ਪਹਿਲਾਂ ਇੱਕ ਸੋਨੀਆ ਗਾਂਧੀ ਕਿਤੇ ਆਏ ਫੰਕਸ਼ਨ ਦੇ ਉੱਤੇ ਅਤੇ ਮਨਮੋਹਨ ਸਿੰਘ ਹੋਣਾ ਨੇ ਉਹਨਾਂ ਨੂੰ ਜਿਹੜਾ ਜੀ ਸਤਿ ਸ਼੍ਰੀ ਅਕਾਲ ਬੁਲਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਉਹਨਾਂ ਦੀ ਜਿਹੜੀ ਹਾਜ਼ਰੀ ਆ ਉਸ ਦੇ ਵੱਲ ਵੀ ਜਿਹੜਾ ਦੇਖਿਆ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਮਨਮੋਹਨ ਸਿੰਘ ਹੋਣੀ ਉੱਥੇ ਜਿਹੜੇ ਉੱਥੇ ਖੜੇ ਨੇ, ਉੱਥੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਕੀ ਉਸ ਦੀ ਜਿਹੜੀ ਹੈ ਜਵਾਬੀ ਕਾਰਵਾਈ ਹੋ ਸਕਦੀ ਹੈ ਅਤੇ ਕੀ ਇਹ 10 ਸਾਲ ਜ਼ਿਆਦਾ ਲੇਟ ਨਹੀਂ ਆਈ? ਆਈ ਥਿੰਕ ਜਿਵੇਂ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਵਰਤਿਆ ਕਾਂਗਰਸ ਨੇ, ਉਹ ਤਾਂ ਕਿਸੇ ਤੋਂ ਲੁਕਿਆ ਛਿਪਿਆ ਹੀ ਨਹੀਂ। ਐਕਚੁਅਲੀ ਜਦੋਂ ਦੂਜੀ ਟਰਮ ਦੇ ਵਿੱਚ ਵੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਲਿਆਂਦਾ ਨਾ, ਪਹਿਲੀ ਟਰਮ ਦੇ ਵਿੱਚ ਤਾਂ ਉਹ ਥੋੜ੍ਹੀ ਇਹ ਕਹਿ ਲਓ ਕਿ ਮਜਬੂਰੀ ਸੀਗੀ ਕਾਂਗਰਸ ਦੀ। ਉਹਨੇ ਸੋਨੀਆ ਗਾਂਧੀ ਹੋਰਾਂ ਨੇ ਆਪਣੇ ਆਪ ਨੂੰ ਸੁਪਰ ਪਾਵਰ ਬਣਾਉਣ ਦੀ ਖਾਤਰ, ਉਹ ਲੋਕਾਂ ਨੂੰ ਇਹ ਦੱਸਣ ਦੀ ਖਾਤਰ ਕਿ ਤਿਆਗ ਦੀ ਭਾਵਨਾ ਮੇਰੇ ਜਿੰਨੀ ਕਿਸੇ 'ਚ ਨਹੀਂ ਹੈਗੀ, ਇਸ ਕਰਕੇ ਬਣਾ ਦਿੱਤਾ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ। ਦੂਜੀ ਵਾਰੀ ਉਹਨਾਂ ਕੋਲ ਕੋਈ ਚੋਇਸ ਵੀ ਨਹੀਂ ਸੀਗੀ।
ਇਸ ਕਰਕੇ ਉਹਨਾਂ ਨੂੰ ਬਣਾਤਾ ਕਿ ਜਦੋਂ ਚਾਹਾਂਗੇ ਵਿੱਚੋਂ ਕਿਤੇ ਇੱਧਰ ਉੱਧਰ ਕਰਕੇ ਤੇ ਰਾਹੁਲ ਗਾਂਧੀ ਨੂੰ ਜਿਹੜਾ ਜੀ ਉੱਥੇ ਫਿੱਟ ਕਰ ਦਾਂਗੇ। ਪਰ ਪ੍ਰੋਬਲਮ ਇਹ ਆਈ ਕਿ ਐਸਾ ਜਿਹੜੀ ਦੂਜੀ UPA 2 ਸੀਗੀ ਉਹ ਉਲਝ ਗਈ ਐਸਾ ਕਰਪਸ਼ਨ ਵਾਲੇ ਮਾਮਲਿਆਂ ਦੇ ਵਿੱਚ, ਮਹਿੰਗਾਈ ਵਾਲੇ ਮੁੱਦਿਆਂ ਦੇ ਉੱਤੇ, ਬਹੁਤ ਸਾਰੇ ਮਾਮਲਿਆਂ ਦੇ ਉੱਤੇ ਉਲਝ ਗਈ। ਕਿਤੇ ਟਾਈਮ ਹੀ ਨਹੀਂ ਲੱਗਿਆ ਕਿ ਡਾਕਟਰ ਮਨਮੋਹਨ ਸਿੰਘ ਨੂੰ ਜਿਹੜਾ ਸਾਈਡ ਦੇ ਉੱਤੇ ਕਰਕੇ ਉਹਨਾਂ ਨੂੰ ਲੱਗਿਆ ਕਿ ਜਿੰਨਾ ਕੁਝ ਰੌਲਾ ਪੈ ਰਿਹਾ ਇਹ ਇਸ ਬੰਦੇ ਦੇ ਸਿਰ ਦੇ ਉੱਤੇ ਜਿਹੜਾ ਮਰੀ ਚੱਲੋ। ਇਹ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਜਿਹੜਾ ਚਾਹੀਦਾ ਸੀਗਾ, ਨੋ ਡਾਊਟ ਜਿਹੜਾ ਜੀ ਉਹ ਇਮਾਨਦਾਰ ਨੇ, ਪਰ ਮੈਂ ਪਰਸਨਲ ਤੌਰ ਦੇ ਉੱਤੇ ਸਮਝਦਾ ਕਿ ਇਮਾਨਦਾਰੀ ਏਡੀ ਵੀ ਕਿਹੜੇ ਕੰਮ ਦੀ, ਜਿਹੜੀ ਬੇਈਮਾਨੀ ਹੁੰਦੀ ਸਾਰੀ ਦੀ ਸਾਰੀ ਦੇਖੀ ਚੱਲੇ ਔਰ ਇਹ ਕਹੇ ਮੈਂ ਇਮਾਨਦਾਰ ਆ, ਬੇਈਮਾਨੀ ਕਰ ਰਹੇ ਨੇ ਤੇ ਕਰੀ ਜਾਣ। ਏਦਾਂ ਨਹੀਂ ਜਿਹੜਾ ਹੁੰਦਾ ਜੀ, ਜਿਹੜਾ ਸਰਕਾਰ ਦਾ ਮੁਖੀਆ ਉਹਦੇ ਸਿਰ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਡਾਕਟਰ ਮਨਮੋਹਨ ਸਿੰਘ ਹੋਰੀ 10 ਸਾਲ ਰਾਜ ਕਰ ਗਏ, ਜਵਾਹਰ ਲਾਲ ਨਹਿਰੂ ਤੋਂ ਬਾਅਦ ਲਗਾਤਾਰ ਦੂਜੀ ਵਾਰੀ ਉਹ ਪ੍ਰਧਾਨ ਮੰਤਰੀ ਬਣਨ ਵਾਲੇ ਔਰ 2 ਟਰਮ ਪੂਰੀਆਂ ਕਰਨ ਵਾਲੇ ਉਹ ਇੱਕ ਰਿਕਾਰਡ ਸੈੱਟ ਕਰ ਗਏ। ਪਰ ਇੱਕ ਰਿਕਾਰਡ ਜਾਂਦੇ ਜਾਂਦੇ ਉਹ ਇਹ ਵੀ ਸੈੱਟ ਕਰ ਗਏ ਕਿ ਇੱਕ ਇਮਾਨਦਾਰ ਬੰਦਾ ਬੇਈਮਾਨੀ ਹੁੰਦੀ ਨੂੰ ਦੇਖਦਾ ਰਿਹਾ ਬਾਪੂ ਦੇ 3 ਬਾਂਦਰਾਂ ਨੂੰ, ਨਾ ਮੈਂ ਕੁਝ ਬੋਲਦਾ, ਨਾ ਮੈਂ ਕੁਝ ਸੁਣਦਾ, ਨਾ ਮੈਂ ਕੁਝ ਵੇਖਦਾ। ਇਹ ਮੈਂ ਇਹਨੂੰ ਰਾਜ ਨਹੀਂ ਸਮਝਦਾ ਜੀ। ਮੈਂ ਸਮਝਦਾ ਕਿ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਬੇਈਮਾਨੀ ਜਿੰਨੀ ਜਿਹੜੀ ਵਧੀ ਆ ਉਹਨੇ ਆਮ ਬੰਦੇ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਜੀ। ਤੇ ਬਿਲਕੁਲ ਇਸੇ ਤਰੀਕੇ ਦੀ ਜਿਹੜੀ ਗੱਲ ਆ ਉਹਨਾਂ ਨੇ ਆਪਣੇ ਵਿਦਾਇਗੀ ਜਿਹੜੇ ਭਾਸ਼ਣ ਉਸ ਦੇ ਵਿੱਚ ਵੀ ਕਿਹਾ ਵੀ ਮੈਂ ਇੱਕ ਖੁੱਲੀ ਕਿਤਾਬ ਆ। ਸ਼ਾਇਦ ਉੱਥੇ ਵੀ ਆਪਣੇ ਆਪ ਨੂੰ ਬਚਾਉਣ ਦੇ ਲਈ ਹੀ ਇੱਦਾਂ ਇਸ ਤਰੀਕੇ ਨਾਲ ਉਹਨਾਂ ਨੇ ਬਿਆਨ ਦਿੱਤਾ। ਤੇ ਆਪਾਂ ਜੇ ਹੁਣ ਪੰਜਾਬ ਦੀ ਸਿਆਸਤ ਦੇ ਵੱਲ ਮੁੜ ਕੇ ਆਈਏ ਤਾਂ ਉਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਅਕਾਲੀ ਦਲ ਦੀ ਜਿਹੜੀ ਕੋਰ ਮੀਟਿੰਗ ਹੋਈ ਆ ਉਸ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹ ਕਹਿੰਦੇ ਆ ਜੀ ਛਾਈ ਰਹੀ ਆ। ਕੀ ਗੱਲਬਾਤ ਹੋਈ? ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਜਿਹੜਾ ਜੀ ਉਹਨੇ ਅਕਾਲੀ ਦਲ ਦੀ ਜਿਹੜੀ ਮੀਟਿੰਗ ਹੋਈ ਹੈ ਜੀ ਕੋਰ ਕਮੇਟੀ ਦੀ, ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਜ਼ਿਕਰ ਹੀ ਹੁੰਦਾ ਰਿਹਾ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਪਹਿਲਾਂ ਕਹਿੰਦੇ ਸਨ ਇਹ ਪਾਣੀ ਦਾ ਬੁਲਬੁਲਾ, ਇਹ ਤਾਂ ਨਾਲ ਦੀ ਨਾਲ ਜਿਹੜਾ ਮਿਟ ਜਾਣਾ। ਬਾਕੀ ਹੁਣ ਜਿਹੜੇ ਉਹ ਇਹ ਕਹਿੰਦੇ ਰਹੇ ਜੀ ਕਿ ਕੋਈ ਗੱਲ ਨਹੀਂ, ਜ਼ਿਆਦਾ ਗੰਭੀਰਤਾ ਦੇ ਨਾਲ ਨਾ ਲਓ, ਇਹ ਤਾਂ ਬਸ ਦਿੱਲੀ ਦੇ ਵਿੱਚ ਜਿਵੇਂ ਥੋੜੇ ਦਿਨਾਂ 'ਚ ਲੋਕਾਂ ਦੇ ਦਿਲੋਂ ਲੱਥ ਗਈ, ਇਵੇਂ ਹੀ ਪੰਜਾਬ ਦੇ ਵਿੱਚ ਵੀ ਇਹਨੇ ਲੋਕਾਂ ਦੇ ਦਿਲਾਂ ਤੋਂ ਜਿਹੜਾ ਦੀ ਉਹ ਲੱਥ ਜਾਣਾ। ਕੁਝ ਲੋਕ ਇਹ ਕਹਿੰਦੇ ਰਹੇ ਕਿ ਇਹਨੂੰ ਗੰਭੀਰਤਾ ਦੇ ਨਾਲ ਜਿਹੜੀ ਲੈਣ ਦੀ ਲੋੜ ਆ, ਨਾ ਲਿਆ ਤਾਂ ਅਕਾਲੀ ਦਲ ਦੀ ਹੋਂਦ ਨੂੰ ਵੱਡਾ ਖਤਰਾ ਜਿਹੜਾ ਦੀ ਇਹ ਪਾਰਟੀ ਖੜਾ ਕਰ ਦਊਗੀ। ਇਹਦੇ ਵਿੱਚ ਹੈਰਾਨਗੀ ਵਾਲੀ ਜਿਹੜੀ ਗੱਲ ਰਹੀ ਕੋਰ ਕਮੇਟੀ ਦੀ ਮੀਟਿੰਗ ਦੇ, ਉਹ ਇਹ ਸੀਗੀ ਕਿ ਕਈ ਵਾਰੀ ਪਹਿਲਾਂ ਹੋਇਆ ਪਿਛਲੇ ਕੁਝ ਸਮੇਂ ਦੇ ਦੌਰਾਨ ਜਦੋਂ ਪ੍ਰਕਾਸ਼ ਸਿੰਘ ਬਾਦਲ ਜਾਂ ਇੱਕ ਵਾਰੀ ਜਿਹੜਾ ਐਲਾਨ ਕਰਨਾ ਸੀਗਾ ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਢੀਂਡਸਾ ਸਾਹਿਬ, ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਨੀ ਸੀ। ਪ੍ਰੈਸ ਕਾਨਫਰੰਸ ਲੱਗੀ ਹੋਈ ਆ, ਸੁਖਬੀਰ ਸਿੰਘ ਬਾਦਲ ਹੋਰੀ ਉੱਤੋਂ ਆ ਗਏ, ਮਾਈਕ ਜਿਹੜਾ ਆਪ ਫੜ ਕੇ ਆਪ ਹੀ ਪ੍ਰੈਸ ਕਾਨਫਰੰਸ ਕਰ ਗਏ, ਢੀਂਡਸੇ ਨੂੰ ਬੋਲਣ ਹੀ ਨਹੀਂ ਦਿੱਤਾ। ਪਰ ਇਹ ਹੋਇਆ ਇਹ ਕਿ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਜਿਹੜਾ ਖੁੱਡੇ ਲਾਈਨ ਲਾ ਰੱਖਿਆ ਹੁਣ ਤੱਕ ਹਰਚਰਨ ਬੈਂਸ, ਉਹਨੂੰ ਮੂਹਰੇ ਕਰਤਾ ਕਿ ਜਾ ਕੇ ਮੀਡੀਆ ਦਾ ਜਿਹੜਾ ਜਵਾਬ ਦੇ ਦੇ। ਹਰਚਰਨ ਸਿੰਘ ਬੈਂਸ ਹੋਰਾਂ ਨੇ ਹੀ, ਹਾਲਾਂਕਿ ਮੀਡੀਆ ਸਲਾਹਕਾਰ ਨੇ, ਉਹਨਾਂ ਨੇ ਜਿਹੜੇ ਮੀਡੀਆ ਨੂੰ ਜਿਹੜੀ ਗੱਲ ਦੱਸੀ ਕਿ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ, 3 ਬੰਦਿਆਂ ਦੀ ਕਮੇਟੀ ਬਣਾ ਦਿੱਤੀ ਆ ਜਿਹੜੇ ਕਿ ਇਹ ਫਾਈਂਡ ਆਊਟ ਕਰਨਗੇ ਕਿ ਅਕਾਲੀ ਦਲ ਨੂੰ ਇਹ ਜਿਹੜੀ ਹਾਰ ਹੋਈ ਆ ਉਹਦੇ ਕੀ ਕਾਰਨ ਰਹੇ। ਇਹਦੇ ਵਿੱਚ ਜਥੇਦਾਰ ਤੋਤਾ ਸਿੰਘ ਹੋਰੀ ਵੀ ਸ਼ਾਮਲ ਨੇ, ਜਿਨ੍ਹਾਂ ਦੇ ਹਲਕੇ ਦੇ ਵਿੱਚੋਂ ਅਕਾਲੀ ਦਲ ਬਹੁਤ ਬੁਰੀ ਤਰ੍ਹਾਂ ਹਾਰਿਆ ਤੇ ਪ੍ਰੋਫੈਸਰ ਸਾਧੂ ਸਿੰਘ ਹੋਰੀ ਜਿਹੜੇ ਉਹ ਜਿੱਤੇ ਨੇ ਜੀ। ਇਹਦੇ ਵਿੱਚ ਜਿਹੜੇ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੇਵਾ ਸਿੰਘ ਸੇਖਵਾ ਹੋਰੀ ਵੀ ਨੇ, ਜਿਹੜੇ ਤਰੀਕਾ ਭੁਗਤਦੇ ਫਿਰਦੇ ਨੇ ਅਦਾਲਤ ਦੇ ਵਿੱਚ, ਤੇ ਮਹੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਨੇ ਇਸ ਕਮੇਟੀ ਦੇ ਮੈਂਬਰ ਜਿਹੜੇ ਉਹ ਬਣਾਏ ਗਏ ਨੇ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਇੱਕ ਬਿਆਨ ਆਇਆ ਇਸ ਕੋਰ ਕਮੇਟੀ ਦੀ ਮੀਟਿੰਗ ਤੋਂ ਤੁਰੰਤ ਬਾਅਦ, ਮੈਨੂੰ ਲੱਗਦਾ ਕਿ ਉਹ ਸਭ ਤੋਂ ਵੱਡਾ ਚੁਟਕਲਾ ਅੱਜ ਦਾ ਹੋ ਸਕਦਾ। ਕਹਿੰਦੇ ਅਕਾਲੀ ਦਲ ਜਿਹੜਾ ਜੀ ਉਹ ਫੈਸਲਾ ਕਰੂਗਾ ਅਜੇ ਉਹਨੇ ਕਿ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਸ਼ਾਮਲ ਹੋਣਾ ਜਾਂ ਨਹੀਂ। ਜੀ ਬਿਲਕੁਲ ਇਹ ਚੁਟਕਲਾ ਹੀ ਜਿਹੜਾ ਜੀ ਕਿਹਾ ਜਾ ਸਕਦਾ, ਜਦ ਉਹਨਾਂ ਦੇ ਕੋਲ ਸਪਸ਼ਟ ਬਹੁਮਤ ਬੀਜੇਪੀ ਦੇ ਕੋਲ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਬਗੈਰ ਕਿਸੇ ਗੱਠਜੋੜ ਤੋਂ ਉਹਨਾਂ ਨੂੰ ਮਿਲੀ ਹੋਈ ਆ। ਤੇ ਆਪਾਂ ਜੇ ਅਗਲੀ ਗੱਲ ਕਰੀਏ ਬਲਤੇਜ ਪੰਨੂ ਜੀ ਵੀ ਜਿਹੜੇ ਵਿਧਾਨ ਸਭਾ ਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਵੋਟ ਸ਼ੇਅਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ, ਤੇ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਨੇ ਜਿਹੜੇ ਅਕਾਲੀਆਂ ਨੂੰ ਉਹ ਜਿਹੜਾ ਜੀ ਪਿੱਛੇ ਸੱਟ ਛੱਡਿਆ, ਨਾਲ ਦੇ ਨਾਲ ਕਾਂਗਰਸੀਆਂ ਨੂੰ ਵੀ। ਬਿਲਕੁਲ ਜੀ, ਜਿਉਂ-ਜਿਉਂ ਇਹ ਸਾਰਾ ਕੁਝ ਸਾਹਮਣੇ ਆ ਰਿਹਾ, ਫਾਈਨਲ ਜਿਹੜੀਆਂ ਰਿਪੋਰਟਸ ਨੇ ਉਹ ਆ ਰਹੀਆਂ ਨੇ, ਉਹਨੇ 2 ਪਾਰਟੀਆਂ ਜਿਹੜੀਆਂ ਸਟੈਬਲਿਸ਼ਡ ਪਾਰਟੀਆਂ ਨੇ, ਅਕਾਲੀ ਪਾਰਟੀ, ਕਾਂਗਰਸ ਪਾਰਟੀ, ਉਹਨੂੰ ਕੰਗਣੀ ਤਾਂ ਜਿਹੜੀ ਉਹ ਛੇੜ ਦਿੱਤੀ ਹੈ। ਉਹ ਹੁਣ ਸੋਚ ਰਹੇ ਨੇ ਇਹ ਬਣ ਕੀ ਗਿਆ। ਉਹ ਪਹਿਲਾਂ ਕਹਿੰਦੇ ਸਨ ਝਾੜੂ ਨੂੰ ਕਿਹਨੇ ਪੁੱਛਣਾ, ਕਿਸੇ ਟਾਈਮ ਉਹ ਮਸਕਰਾ ਦੱਸਦੇ ਸਨ ਭਗਵੰਤ ਮਾਨ ਨੂੰ, ਜਿਹੜਾ ਸਭ ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤ ਗਿਆ। ਮਸਕਰੇ ਤਾਂ ਇਹ ਆਪ ਸਿੱਧ ਹੋ ਗਏ, ਜਿੱਥੋਂ ਕਾਂਗਰਸ ਦੀ ਜ਼ਮਾਨਤ ਹੀ ਜ਼ਬਤ ਹੋ ਗਈ ਆਪਣੇ ਸੰਗਰੂਰ ਲੋਕ ਸਭਾ ਹਲਕੇ ਤੋਂ। ਜਿਹੜੇ ਹੁਣ ਨਵੀਆਂ ਸਾਹਮਣੇ ਆਏ ਨੇ ਜੀ ਅੰਕੜੇ,
ਉਹ ਏਡੇ ਹੈਰਾਨ ਕਰਨ ਵਾਲੇ ਨੇ ਕਿ ਵਿਧਾਨ ਸਭਾ ਦੇ ਮੁਤਾਬਕ ਜੇਕਰ ਦੇਖਿਆ ਜਾਵੇ, ਕੁਝ ਚੀਜ਼ਾਂ ਮੈਂ ਕੱਲ ਵੀ ਸਾਂਝੇ ਕੀਤੀਆਂ ਸੀ, ਪਰ ਕਿਉਂਕਿ ਜਿਵੇਂ ਜਿਵੇਂ ਪਰਸੈਂਟੇਜ ਆ ਰਹੀ ਹੈ ਤਿਉਂ ਤਿਉਂ ਸਥਿਤੀ ਬਦਲ ਰਹੀ ਹੈ। ਫਾਈਨਲ ਜਿਹੜੀ ਸਥਿਤੀ ਹੈ ਨਾ ਜੀ, ਉਹ ਇਹ ਕਹਿੰਦੀ ਹੈ ਕਿ ਕਾਂਗਰਸ ਨੂੰ ਤਕਰੀਬਨ ਜਿਹੜੀ ਇੱਥੇ ਪੰਜਾਬ ਦੇ ਵਿੱਚੋਂ ਦੀ 45,758 ਵੋਟਾਂ ਦੇ ਕਰੀਬ ਪਈਆਂ ਨੇ, 33.1%। ਅਕਾਲੀ ਦਲ ਨੂੰ 36,36,000 ਵੋਟਾਂ ਜਿਹੜੀਆਂ ਪਈਆਂ ਨੇ, 26.3%। ਆਮ ਆਦਮੀ ਪਾਰਟੀ ਨੂੰ 33,73,000 24.4% ਵੋਟਾਂ ਪਈਆਂ ਨੇ। ਭਾਰਤੀ ਜਨਤਾ ਪਾਰਟੀ ਨੂੰ 12,08,000 ਵੋਟਾਂ ਪਈਆਂ ਨੇ। ਆਜ਼ਾਦ ਜਿਹੜੇ ਨੇ ਉਹ ਤਕਰੀਬਨ 4 ਲੱਖ ਵੋਟਾਂ ਲਗਾਏ ਨੇ, 3.6%। ਬਸਪਾ ਨੂੰ 2 ਲੱਖ ਵੋਟਾਂ ਜਿਹੜੀਆਂ 2,63,000 ਵੋਟਾਂ ਪਈਆਂ ਨੇ, 1.9%। ਜੇ ਇਹਦੇ ਵਿੱਚ ਕੈਲਕੂਲੇਸ਼ਨ ਜਿਹੜੀ ਹੈ ਨਾ ਜੀ ਵਿਧਾਨ ਸਭਾ ਦੀ ਕੀਤੀ ਜਾਵੇ ਤਾਂ 37 ਵਿਧਾਨ ਸਭਾ ਹਲਕੇ ਨੇ ਜਿੱਥੇ ਕਾਂਗਰਸ ਦਾ ਹੱਥ ਉੱਪਰ ਹੈ, 33 ਵਿਧਾਨ ਸਭਾ ਹਲਕੇ ਨੇ ਜਿੱਥੇ ਆਮ ਆਦਮੀ ਪਾਰਟੀ ਦਾ ਹੱਥ ਉੱਪਰ ਹੈ। 29 ਦੇ ਉੱਤੇ ਤੀਜੇ ਨੰਬਰ ਤੇ ਚਲੇ ਗਿਆ ਜੀ ਅਕਾਲੀ ਦਲ, 16 ਦੇ ਉੱਤੇ ਚਲੇਗੀ ਭਾਰਤੀ ਜਨਤਾ ਪਾਰਟੀ ਤੇ 2 ਦੇ ਉੱਤੇ ਜਿਹੜੇ ਜੀ ਆਜ਼ਾਦ। ਬਾਕੀ ਹੋਰ ਕੋਈ ਕਿਸੇ ਜਗ੍ਹਾ ਦੇ ਉੱਤੇ ਨਹੀਂ ਦਿਸ ਰਿਹਾ। ਇੱਕਦਮ ਛੜੱਪਾ ਮਾਰ ਕੇ ਦੂਜੇ ਨੰਬਰ ਦੇ ਉੱਤੇ ਵਿਧਾਨ ਸਭਾ ਦੇ ਮੁਤਾਬਕ ਆ ਜਾਣਾ ਆਮ ਆਦਮੀ ਪਾਰਟੀ ਦੇ ਵਾਸਤੇ ਇਹ ਚੰਗੀ ਖਬਰ ਹੈ ਕਿ ਜਿਹੜਾ ਮੋਮੈਂਟਮ ਲੋਕਾਂ ਨੇ ਉਹਨੂੰ ਬਣਾ ਕੇ ਦਿੱਤਾ, ਜੇ ਉਹ ਉਹਦੇ ਉੱਤੇ ਕਾਇਮ ਰਹੀ, ਲਗਾਤਾਰ ਜਿਹੜਾ ਕੰਮ ਕਰਦੀ ਰਹੀ, ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸਮੀਕਰਨ ਜਿਹੜੇ ਆ ਉਹ ਬਦਲ ਕੇ ਰੱਖ ਦਊਗੀ। ਜੀ ਤੇ ਨਾਲ ਜਿਹੜੀ ਹੈ ਤੁਸੀਂ ਬਸਪਾ ਦੀ ਜਿਹੜੀ ਵਿੱਚ ਗੱਲ ਕੀਤੀ ਹੈ, ਬਹੁਜਨ ਸਮਾਜ ਪਾਰਟੀ ਦੀ। ਬਹੁਜਨ ਸਮਾਜ ਪਾਰਟੀ ਬਹੁਤ ਹੀ ਜ਼ਿਆਦਾ ਇਸ ਪੂਰੇ ਜਿਹੜੇ ਜੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਤੇ ਜਿੱਥੇ ਇਹਨਾਂ ਦਾ ਸਟਰੋਂਗ ਹੋਲਡ ਮੰਨਿਆ ਜਾਂਦਾ ਯੂਪੀ ਦੇ ਵਿੱਚ ਵੀ ਬਹੁਤ ਪਿੱਛੇ ਚਲੀ ਗਈ ਨਜ਼ਰ ਆਉਂਦੀ ਹੈ। ਇਹਦੇ ਬਾਨੀ ਜੀ ਬਾਬੂ ਕਾਸ਼ੀ ਰਾਮ ਹੋਰਾਂ ਦਾ ਇੱਕ ਸੁਪਨਾ ਸੀਗਾ ਕਿ ਇਹ ਪਛੜੇ ਹੋਏ ਜਿਹੜਾ ਵਰਗ ਹੈ ਜੀ ਉਹਨੂੰ ਨਾਲ ਲੈ ਕੇ ਤੁਰਿਆ ਜਾਵੇ, ਇਹਨੂੰ ਦੂਜੇ ਵਰਗਾਂ ਦੇ ਬਰਾਬਰ ਦੇ ਉੱਤੇ ਖੜਾ ਕੀਤਾ ਜਾਵੇ। ਜਿੰਨੀ ਦੇਰ ਤੱਕ ਬਾਬੂ ਕਾਸ਼ੀ ਰਾਮ ਹੁਰੀ ਮਿਹਨਤ ਕਰਦੇ ਰਹੇ, ਉਹਨਾਂ ਨੇ ਪਾਰਟੀ ਨੂੰ ਪੈਰਾਂ ਦੇ ਸਿਰ ਜਿਹੜਾ ਜੀ ਉਹ ਕਰ ਦਿੱਤਾ। ਬਹੁਜਨ ਸਮਾਜ ਪਾਰਟੀ ਨੇ ਪੰਜਾਬ 'ਚ ਪਹਿਲੀ ਵਾਰੀ 1985 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸੀ। ਉਦੋਂ ਭਾਵੇਂ ਪਾਰਟੀ ਇੱਕ ਵੀ ਆਗੂ ਜਿਹੜਾ ਚੋਣ ਨਹੀਂ ਸੀ ਜਿੱਤ ਸਕਿਆ, ਪਰ ਉਹਨੇ ਕਾਂਗਰਸ ਦੇ ਵੱਡੇ ਘਾਟ ਆਗੂ ਜਿਹੜੇ ਸੀ ਉਹਨਾਂ ਨੂੰ ਹਰਾ ਦਿੱਤਾ ਸੀਗਾ। ਵਿਧਾਨ ਸਭਾ 'ਚ ਪਹਿਲੀ ਵਾਰੀ ਦਾਖਲਾ 1992 ਦੇ ਵਿੱਚ ਹੋਇਆ। ਵਿਧਾਨ ਸਭਾ ਚੋਣਾਂ ਦੇ ਮੌਕੇ ਪਾਰਟੀ ਦੇ 9 ਵਿਧਾਇਕ ਜਿਹੜੇ ਚੁਣੇ ਗਏ। 97 ਦੀਆਂ ਚੋਣਾਂ ਦੇ ਵਿੱਚ ਬਸਪਾ ਵਿਧਾਇਕਾਂ ਦੀ ਗਿਣਤੀ ਘੱਟ ਕੇ 3 ਰਹਿ ਗਈ। ਇੱਕ ਵਿੱਚ ਬਸਪਾ ਦੇ ਬਾਨੀ ਪ੍ਰਧਾਨ ਬਾਬੂ ਕਾਸ਼ੀ ਰਾਮ ਪੰਜਾਬ ਦਾ ਪੂਰਾ 1 ਸਾਲ ਲਾ ਕੇ 117 ਵਿਧਾਨ ਸਭਾ ਹਲਕਿਆਂ ਦੇ ਵਿੱਚ ਹੋ ਕੇ ਗਏ, ਪਰ 2002 ਦੀਆਂ ਵਿਧਾਨ ਸਭਾ ਚੋਣਾਂ 'ਚ ਇੱਕ ਵੀ ਉਮੀਦਵਾਰ ਉਹਦਾ ਨਹੀਂ ਜਿੱਤ ਸਕਿਆ। ਬਾਬੂ ਕਾਸ਼ੀ ਰਾਮ ਨਿਰਾਸ਼ ਹੋ ਗਏ, ਪੰਜਾਬ ਆਉਣਾ ਉਹਨਾਂ ਨੇ ਬੰਦ ਕਰਤਾ, ਬਿਮਾਰ ਹੋ ਗਏ। ਸਭ ਨੂੰ ਪਤਾ ਕਿ ਕਿਵੇਂ ਉਹਨਾਂ ਨੂੰ ਫਿਰ ਕਿਡਨੈਪ ਇੱਕ ਕਿਸਮ ਦੇ ਨਾਲ ਕਰ ਲਿਆ ਗਿਆ, ਉਹਨਾਂ ਨੂੰ ਕਿਸੇ ਨੂੰ ਬੁਲਾਇਆ ਹੀ ਨਹੀਂ ਗਿਆ। ਕਮਾਂਡ ਆ ਗਈ ਹੱਥ ਦੀ ਜਿਹੜੀ ਮਾਇਆਵਤੀ ਦੇ, ਤੇ ਉਸ ਤੋਂ ਬਾਅਦ ਜਿਵੇਂ BSP ਉਹ ਹੌਲੀ ਗਰਕਦੀ ਥੱਲੇ ਨੂੰ ਚਲੇਗੀ। ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਵੋਟ ਪਰਸੈਂਟੇਜ ਆ ਉਹ ਸਿਰਫ 1.9% ਜਿਹੜੀ ਅਜੀ ਰਹਿ ਗਈ। ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਹਾਸ਼ੀਏ ਦੇ ਉੱਤੇ ਜਿਹੜੀ ਉਹ ਧੱਕੀ ਗਈ, ਨਹੀਂ ਸੀ ਜਾਣੀ ਚਾਹੀਦੀ, ਕਿਉਂਕਿ ਇਸ ਪਾਰਟੀ ਦੀ ਜਿਹੜੀ ਪਛਾਣ ਹੈ, ਉਹਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਸੀ। ਕਿਉਂਕਿ ਮੇਰਾ ਹਮੇਸ਼ਾ ਮੰਨਣਾ ਕਿ ਇਹ ਉਹ ਵਰਗ ਹੈ ਜਿਹੜਾ ਹਮੇਸ਼ਾ ਪਛੜਿਆ ਰਿਹਾ, ਔਰ ਇਸ ਵਰਗ ਦੀ ਇੱਕ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਜਿਹੜੇ ਵੀ ਨੇਤਾ ਇਸ ਵਰਗ ਦੇ ਵਿੱਚੋਂ ਅੱਗੇ ਆਏ ਨੇ ਉਹ ਇੰਨੇ ਅਮੀਰ ਹੋ ਗਏ ਕਿ ਇਸ ਪਛੜੇ ਹੋਏ ਵਰਗ ਦੀਆਂ ਮੁਸ਼ਕਲਾਂ ਹੀ ਭੁੱਲ ਜਾਂਦੇ ਰਹੇ ਕਿ ਉਹ ਕਿਹੜੇ ਵਰਗ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਅੱਜ ਜਦੋਂ ਬੀਬੀ ਮਾਇਆਵਤੀ ਕਿਸੇ ਚੋਣ ਦੇ ਵਿੱਚ ਖੜੋ ਕੇ ਆਪਣਾ ਖਾਤਾ ਜਿਹੜਾ ਕੱਢਦੀ ਹੈ ਕਿ ਕਿੰਨਾ ਉਹਦੇ ਕੋਲ ਆ, 1 ਕੁਇੰਟਲ ਸੋਨਾ ਉਹ ਦੱਸਦੀ ਹੈ ਤੇ ਕਈ ਹਜ਼ਾਰ ਕਰੋੜ ਰੁਪਏ ਦੀ ਪ੍ਰਾਪਰਟੀ ਦੱਸਦੀ ਹੈ, ਉਹ ਕਿਹੜੇ ਵਰਗ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਸਭ ਦੇ ਸਾਹਮਣੇ ਪਤਾ ਕਿ ਉਹਦੇ ਸੈਂਡਲ ਵੀ ਜਿਹੜੇ ਆ ਉਹ ਲੈ ਕੇ ਸਪੈਸ਼ਲ ਫਲਾਈਟ ਦਿੱਲੀ ਤੋਂ ਕਈ ਵਾਰੀ ਉੱਤਰ ਪ੍ਰਦੇਸ਼ ਨੂੰ ਜਿਹੜਾ ਜਾਂਦੀ ਹੈ। ਬਹੁਜਨ ਸਮਾਜ ਪਾਰਟੀ ਪੰਜਾਬ ਦੇ ਨਕਸ਼ੇ ਤੋਂ ਗਾਇਬ ਹੋ ਗਈ ਹਾਲ ਦੀ ਘੜੀ, ਔਰ ਮੈਨੂੰ ਨਹੀਂ ਲੱਗਦਾ ਕਿ ਉਹ ਦੁਬਾਰਾ ਉੱਠ ਸਕੂਗੀ। ਇਹ ਜਿਹੜਾ ਸਾਰਾ ਵਰਗ ਦੀ ਆਮ ਆਦਮੀ ਪਾਰਟੀ ਦੇ ਪਿੱਛੇ ਤੁਰ ਪਿਆ ਜੀ। ਤੇ ਇੱਕ ਬਲਤੇਜ ਪੰਨੂ ਜੀ ਜਿਹੜੀ ਕੁਛ ਲੇਟੈਸਟ ਇੱਕ ਬ੍ਰੇਕਿੰਗ ਨਿਊਜ਼ ਟਾਈਪ ਜਿਹੜੀ ਸਾਨੂੰ ਮਿਲ ਰਹੀ ਹੈ, ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਤੇ ਇਹ ਜਿਹੜਾ ਕਿਹਾ ਜਾ ਰਿਹਾ ਹੈ ਵੀ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਨੂੰ ਜਿਹੜੀ ਕਾਂਗਰਸ ਆ ਮੁੜ ਕੇ ਸਮਰਥਨ ਕਰਨ ਦੇ ਲਈ ਜਿਹੜੀ ਸ਼ਾਇਦ ਮੰਨ ਗਈ ਆ, ਜਾਂ ਉਹਨਾਂ ਨੇ ਇਹ ਜਿਹੜੀ ਪੇਸ਼ਕਸ਼ ਸਾਹਮਣੇ ਰੱਖੀ ਆ। ਕੀ ਤੁਹਾਡੇ ਮੁਤਾਬਕ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਉਸ ਨੂੰ ਦਿੱਲੀ ਦੇ ਵਿੱਚ ਕਾਂਗਰਸ ਦਾ ਸਮਰਥਨ ਲੈ ਲੈਣਾ ਚਾਹੀਦਾ ਆ, ਤੇ ਜੇ ਉਹ ਲੈਂਦੇ ਆ ਤੇ ਕੀ ਲੋਕਾਂ ਦੇ ਵਿੱਚ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਇੱਜ਼ਤ ਆ ਜਾਂ ਉਹ ਮਾਣ ਆ ਉਹ ਉੱਚਾ ਹੋਵੇਗਾ ਜਾਂ ਘਟੇਗਾ, ਜਾਂ ਬਿਲਕੁਲ ਹੀ ਨਹੀਂ ਲੈਣਾ ਚਾਹੀਦਾ? ਦੇਖੋ,
ਇਹ ਖਬਰ ਜਿਹੜੀ ਇਹਦੀ ਚੱਲ ਰਹੀ ਅਟਕਲਾਂ ਜਿਹੜੀਆਂ ਕੱਲ੍ਹ ਦੀਆਂ ਚੱਲ ਰਹੀਆਂ ਨੇ ਇਸ ਗੱਲ ਨੂੰ ਲੈ ਕੇ ਕਿ ਭੰਗ ਨਹੀਂ ਹੋਈ ਜਿਹੜੀ ਦਿੱਲੀ ਵਿਧਾਨ ਸਭਾ ਔਰ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਜਿਹੜੀ ਸਰਕਾਰ ਹੈ ਅਰਵਿੰਦ ਕੇਜਰੀਵਾਲ ਨੂੰ ਬਣਾਉਣੀ ਚਾਹੀਦੀ ਹੈ। ਇਹਦੇ ਵਾਸਤੇ ਅਜੇ ਤੱਕ ਕੋਈ ਪ੍ਰਤੀਕਰਮ ਜਿਹੜਾ ਜੀ ਆਮ ਆਦਮੀ ਪਾਰਟੀ ਦੀ ਤਰਫੋਂ ਨਹੀਂ ਆਇਆ ਜਿਹਦੇ ਵਿੱਚ ਇਹ ਕਿਹਾ ਜਾਵੇ ਕਿ ਹਾਂ ਉਹ ਇਹਦੇ ਬਾਰੇ ਕੁਝ ਸੋਚ ਵੀ ਰਹੇ ਨੇ। ਅਜੇ ਤੱਕ ਇਹਨਾਂ ਦਾ ਕੁਝ ਪ੍ਰਤੀਕਰਮ ਜਿਹੜਾ ਨਹੀਂ ਆਇਆ। ਜਿਹੜੀ ਕਾਂਗਰਸ ਆ ਕਿ ਉਹ ਆਮ ਆਦਮੀ ਪਾਰਟੀ ਨੂੰ ਉੱਥੇ ਹਮਾਇਤ ਦੇ ਦੂਗੀ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ। ਅਜੇ ਤਾਂ ਇਹ ਸਵਾਲ ਹੈ, ਦੇਖਦੇ ਹਾਂ ਇਹਦੇ ਵਿੱਚੋਂ ਕੁਝ ਜਿਹੜਾ ਨਿਕਲਦਾ ਜਾਂ ਨਹੀਂ। ਪਰ ਕਦੀ ਸਮੀਕਰਨਾਂ ਐਸੀਆਂ ਪੈਦਾ ਹੋ ਸਕਣਗੀਆਂ ਕਿ ਜਿਹੜੀ ਕਾਂਗਰਸ ਹੈ ਉਹ ਫੇਰ ਕਵੇ ਕਿ ਠੀਕ ਹੈ ਜੀ ਤੁਸੀਂ ਇੱਥੇ ਸਰਕਾਰ ਬਣਾ ਲਓ ਤੇ ਆਮ ਆਦਮੀ ਪਾਰਟੀ ਜਿਹੜੀ ਉੱਥੇ ਸਰਕਾਰ ਬਣਾ ਲਵੇ। ਨਹੀਂ, ਮੈਨੂੰ ਨਹੀਂ ਲੱਗਦਾ ਜੀ ਕਿ ਹਾਲ ਦੀ ਘੜੀ ਕੋਈ ਇੱਦਾਂ ਦੀਆਂ ਸਮੀਕਰਨਾਂ ਨੇ। ਜੇ ਕੋਈ ਖਬਰ ਆ ਰਹੀ ਹੈ ਅਟਕਲਾਂ ਹੋ ਸਕਦੀਆਂ ਨੇ, ਅਟਕਲਾਂ ਤੋਂ ਵੱਧ ਨਹੀਂ ਕੁਝ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਠਿੰਡੇ ਹਲਕੇ ਦੀ, ਨੰਨੀ ਛਾਂ ਦੇ ਨਾਮ ਦੇ ਨਾਲ ਜਿਹੜੇ ਜਾਣੇ ਜਾਂਦੇ ਹਰਸਿਮਰਤ ਕੌਰ ਬਾਦਲ, ਉਹਨਾਂ ਦੀ ਜਿਹੜੀ ਜਿੱਤ ਉਹ ਵੀ ਬਹੁਤ ਨੰਨੀ ਜੀ ਰਹੀ, ਛੋਟੀ ਜੀ ਜਿਹੜੀ ਰਹੀ ਆ। ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ? ਬਿਲਕੁਲ ਜੀ, ਇਹ ਜਿਹੜੇ ਨੰਨੀ ਛਾਂ ਹੈ ਜੀ ਇਹਨੂੰ ਲੈ ਕੇ ਵੱਡੀ ਫਿਕਰਮੰਦੀ ਜਿਹੜੀ ਹੈ ਜੀ ਉਹ ਇਸ ਵੇਲੇ ਬਾਦਲ ਪਰਿਵਾਰ ਦੇ ਵਿੱਚ ਜਿਹੜੀ ਹੈ ਜੀ ਉਹ ਪਾਈ ਜਾ ਰਹੀ ਹੈ। ਬਾਦਲ ਪਰਿਵਾਰ ਜਿਹੜਾ ਜੀ ਉਹਨੇ ਗੇਟ ਹੀ ਬੰਦ ਕੀਤੇ ਹੋਏ ਨੇ। ਬਾਦਲ ਪਿੰਡ ਦੇ ਵਿੱਚ ਜਿਹੜੀ ਉਹਨਾਂ ਨੇ ਕੋਠੀ ਪਾਈ ਹੋਈ ਆ ਉਹਦੇ ਉਹ ਹੁਣ ਮੀਡੀਆ ਦੇ ਸਾਹਮਣੇ ਕਿਸੇ ਕੋਲੇ ਨਹੀਂ ਆ ਰਹੇ। ਅੰਦਰ ਖਾਤੇ ਕਿਹਾ ਜਾ ਰਿਹਾ ਉਹਨਾਂ ਆਫਿਸਰਾਂ ਦੀ ਵੀ ਖਿਚਾਈ ਹੋ ਰਹੀ ਹੈ ਜਿਹੜੇ ਰੋਜ਼ ਆ ਕੇ ਬੀਬੀ ਜੀ ਨੂੰ ਕਹਿੰਦੇ ਸਨ ਚਿੰਤਾ ਕਰੋ ਤੁਸੀਂ 1.5 ਲੱਖ ਤੇ ਜਿੱਤ ਰਹੇ ਹੋ, ਤੁਸੀਂ 2 ਲੱਖ ਤੇ ਜਿੱਤ ਰਹੇ ਹੋ। ਮਨਪ੍ਰੀਤ ਬਾਦਲ ਨੇ ਤਾਂ ਕਿਤੇ ਪਾਣੀ ਨਹੀਂ ਮੰਗਣਾ ਜੀ। ਤੋ ਇਹ ਜਿਹੜੀ ਹੈ ਨਾ ਜੀ ਇਹ ਗੱਲਾਂ ਬਾਤਾਂ ਜਿਹੜੀਆਂ ਅੰਦਰ ਖਾਤੇ ਚੱਲ ਰਹੀਆਂ ਨੇ। ਜਿਹੜੇ ਜਥੇਦਾਰ ਨੇ ਉਹ ਹਾਜ਼ਰੀ ਲਵਾਉਣ ਤੋਂ ਹੁਣ ਭੱਜ ਰਹੇ ਨੇ, ਜਿਹੜੇ ਕਹਿੰਦੇ ਸਨ ਕਿਉਂਕਿ ਨੋਟ ਵੀ ਮੋਟੇ ਲੈ ਗਏ, ਨੋਟ ਵੀ ਵਰਤਾਏ, ਨਸ਼ਾ ਵੀ ਵਰਤਾਇਆ। ਪਰ ਜਿਹੜੀ ਜਿੱਤ ਹੈ ਉਹ ਬੜੀ ਨਿਗੂਣੀ ਜਿੱਤ ਹੈ। ਅਕਾਲੀ ਦਲ ਕੈਲਕੂਲੇਸ਼ਨ ਇਹ ਕਰ ਰਿਹਾ ਹੈ ਕਿ ਜੇ ਜਸਟਿਸ ਜਸਰਾਜ 80,000 ਪਲੱਸ ਵੋਟਾਂ ਲੈ ਗਿਆ, ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਜਿਹੜੀਆਂ ਵੋਟਾਂ ਲੈ ਗਏ ਇੰਨੀਆਂ, ਉਹਦੇ ਤੋਂ ਬਾਅਦ ਜੇ ਇਹ ਆਜ਼ਾਦ ਉਮੀਦਵਾਰ ਜਿਹੜੇ ਉਹ ਨਾ ਹੁੰਦੇ ਜਾਂ ਜਸਟਿਸ ਜਸਰਾਜ ਜਿਹੜਾ ਨਾ ਹੁੰਦਾ, 32,892 ਆਜ਼ਾਦ ਉਮੀਦਵਾਰ 14 ਜਿਹੜੇ ਵੋਟਾਂ ਲੈ ਗਏ, 87,901 ਵੋਟਾਂ ਜਸਟਿਸ ਜਸਰਾਜ ਲੈ ਗਿਆ, ਫਿਰ ਇੰਨੀ ਚਾਹ ਦਾ ਹਾਲ ਕੀ ਹੋਣਾ ਸੀਗਾ। ਉਹਨੂੰ ਇੰਨੀ ਬੁਰੀ ਤਰ੍ਹਾਂ ਉਹਦੇ ਹਾਰਨਾ ਸੀਗਾ ਕਿ ਜਿਹੜਾ ਸ਼ਾਇਦ ਅਕਾਲੀ ਦਲ ਮੁੜ ਕੇ ਉੱਠ ਨਾ ਸਕਦਾ। ਮੈਂ ਅਜੇ ਵੀ ਮੰਨਦਾ ਹਾਂ ਕਿ ਜਿਹੜੀ ਸੱਤਾਧਾਰੀ ਧਿਰ ਹੈ ਇਹ ਉਹਦੀ ਜਿੱਤ ਨਹੀਂ ਕਹੀ ਜਾ ਸਕਦੀ, ਇਹ ਉਹਦੀ ਹਾਰ ਹੈ। ਸਭ ਨੂੰ ਪਤਾ ਹੈ ਕਿ ਕਿੰਨੀਆਂ ਵੋਟਾਂ ਜਿਹੜੀਆਂ ਨੇ ਉਹ ਨਕਲੀ ਬਣੀਆਂ ਹੋਈਆਂ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ, ਤੇ ਜਿਹੜੀ ਨਕਲੀ ਵੋਟ ਹੁੰਦੀ ਆ ਉਹ 100% ਭੁਗਤਦੀ ਹੈ। ਜਿਹੜੀ ਜਿੱਤ ਹੈ ਉਹ ਜਿੱਤ ਨਹੀਂ ਕਹੀ ਜਾ ਸਕਦੀ। ਹਾਲਾਂਕਿ ਜਿੱਤ 2 ਵੋਟਾਂ ਦੀ ਵੀ ਜਿੱਤ ਹੁੰਦੀ ਹੈ, ਪਰ ਜਿਹੜੀ ਸੱਤਾਧਾਰੀ ਧਿਰ ਦਾਅਵੇ ਕਰਦੀ ਸੀ ਕਿ ਉਹਨੇ ਤਾਂ ਜੀ 8,000 ਕਰੋੜ ਰੁਪਈਆ ਤਾਂ ਇਕੱਲੇ ਬਠਿੰਡੇ ਦੀ ਦੇ ਉੱਤੇ ਡਿਵੈਲਪਮੈਂਟ ਦੇ ਉੱਤੇ ਖਰਚਾ, ਤੇ ਫਿਰ ਲੋਕਾਂ ਨੇ ਰਿਜੈਕਟ ਕਿਉਂ ਕਰਤਾ ਜੀ? ਜੀ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਸ ਵਾਰ ਜਿਹੜਾ ਨੋਟਾ ਦਾ ਆਪਸ਼ਨ ਸੀਗਾ ਨਨ ਆਫ ਦੀ ਅਬਵ, ਵੀ ਸਾਨੂੰ ਕੋਈ ਵੀ ਜਿਹੜਾ ਉਮੀਦਵਾਰ ਆ ਉਹ ਪਸੰਦ ਨਹੀਂ ਆ। 60 ਲੱਖ ਵੋਟਰ ਆ ਜਿਹੜੇ ਓਵਰਆਲ ਪੂਰੇ ਦੇਸ਼ ਦੇ ਵਿੱਚ, ਉਹਨਾਂ ਨੇ ਇਸ ਦੀ ਵਰਤੋਂ ਕੀਤੀ। ਇਹ ਕੀ ਚਿੰਤਾ ਦਾ ਵਿਸ਼ਾ ਆ? ਲੋਕਾਂ ਨੇ ਬਿਲਕੁਲ ਜੀ, ਲੋਕਾਂ ਨੇ ਮੇਰਾ ਖਿਆਲ ਇਹ ਜਿਹੜੀ ਜੀ ਆਪਣੀ ਇੱਕ ਕਿਸਮ ਦੇ ਨਾਲ ਨਾਰਾਜ਼ਗੀ ਜਿਹੜੀ ਹੈ ਨਾ ਜੀ ਉਹ ਸ਼ੋਅ ਕੀਤੀ ਹੈ ਕਿ ਲਾਈਨਾਂ 'ਚ ਵੀ ਲੱਗੇ ਤੇ ਉੱਥੇ ਇਹ ਜਾ ਕੇ ਬਟਨ ਦੱਬਿਆ ਕਿ ਸਾਨੂੰ ਕੋਈ ਵੀ ਜਿਹੜਾ ਜੀ ਉਹ ਪਸੰਦ ਨਹੀਂ। ਦੇਸ਼ ਭਰ ਦੇ ਵਿੱਚ 60 ਲੱਖ ਵੋਟਰ ਜਿਹੜੇ ਨੇ ਜੀ ਉਹਨਾਂ ਨੇ ਨੋਟਾਂ ਦੇ ਬਟਨ ਦੀ ਜਿਹੜੀ ਆ ਉਹ ਵਰਤੋਂ ਕੀਤੀ ਹੈ। ਜਿਹੜੇ ਇਲੈਕਟ੍ਰੋਨਿਕ ਵੋਟਾਂ ਮਸ਼ੀਨਿੰਗ ਵੋਟਾਂ ਨੇ ਜੀ ਉਹਦੇ ਉੱਤੇ ਇਹ ਨੋਟਾਂ ਦਾ ਬਟਨ ਪਹਿਲੀ ਵਾਰੀ ਜਿਹੜਾ ਸੀਗਾ ਉਹ ਲਾਇਆ ਗਿਆ ਸੀਗਾ। 543 ਜਿਹੜੀਆਂ ਸੀਟਾਂ ਨੇ ਉਹਦੇ ਵਿੱਚੋਂ 1.1% ਵੋਟਰ ਜਿਹੜੇ ਨੇ ਉਹਨਾਂ ਦੇ ਨੋਟਾਂ ਦੀ ਵਰਤੋਂ ਜਿਹੜੀ ਆ ਉਹ ਕੀਤੀ ਆ। 21 ਪਾਰਟੀਆਂ ਜਿਹਦੇ ਵਿੱਚ JDU, CPI, JD, ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੂੰ ਮਿਲੀਆਂ ਕੁੱਲ ਵੋਟਾਂ ਨਾਲੋਂ ਸਭ ਤੋਂ ਵੱਧ ਨੋਟਾਂ ਦੀ ਜਿਹੜੀ ਵਰਤੋਂ ਆ ਉਹ ਪੁਡੂਚੇਰੀ ਲੋਕ ਸਭਾ ਹਲਕੇ ਦੇ ਵਿੱਚ ਹੋਈ ਆ, ਜਿੱਥੇ 3% ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਰੱਦ ਕੀਤਾ। ਮੇਘਾਲਿਆ ਦੇ ਵਿੱਚ 2.8%, ਗੁਜਰਾਤ ਦੇ ਵਿੱਚ 1.8%, ਛੱਤੀਸਗੜ੍ਹ ਦੇ ਵਿੱਚ 1.8%, ਦਾਦਰਾ ਤੇ ਨਾਗਰ ਹਵੇਲੀ ਦੇ ਵਿੱਚ 1.8 ਨੋਟਾਂ ਨੂੰ ਵੋਟਾਂ ਪਈਆਂ। ਬਿਹਾਰ ਦੇ ਵਿੱਚ 1.6% ਦੀ ਜਿਹੜੀਆਂ ਵੋਟਾਂ ਲੋਕਾਂ ਨੇ ਨੋਟਾ ਜਿਹੜਾ ਹੈ ਜੀ ਉਹਨੂੰ ਪਾਈਆਂ ਨੇ। ਪੰਜਾਬ ਦੇ ਵਿੱਚ 58,000 ਤੋਂ ਵੱਧ ਵੋਟਰਾਂ ਨੇ ਨੋਟਾਂ ਦਾ ਬਟਨ ਜਿਹੜਾ ਜੀ ਉਹ ਦੱਬਿਆ। ਹਰਿਆਣੇ ਦੇ ਵਿੱਚ 34,225 ਵੋਟਰਾਂ ਨੇ ਨੋਟਾਂ ਦੀ ਵਰਤੋਂ ਜਿਹੜੀ ਹੈ ਜੀ ਉਹ ਕੀਤੀ ਹੈ। ਜੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਾਸਤੇ ਕੁੱਲ ਪੋਲ ਹੋਈਆਂ ਵੋਟਾਂ ਦੇ ਵਿੱਚ ਨੋਟਾਂ ਦਾ ਦੇਖਿਆ ਜਾਵੇ ਤਾਂ ਇਹ 0.4% ਬਣਦਾ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪਟਿਆਲੇ ਦੇ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਆ,
ਉਹ ਮੁੜ ਕੇ ਜਿਹੜੇ ਜੀ ਦਿਲ ਦੇ ਮਰੀਜ਼ਾਂ ਦੇ ਜਿਹੜੇ ਇਲਾਜ ਆ ਉਸ ਕਰਨ ਦੇ ਵਿੱਚ ਜੁਟ ਚੁੱਕੇ ਨੇ? ਜੀ ਆਮ ਆਦਮੀ ਹੀ ਕਿਹਾ ਜਾ ਸਕਦਾ ਜੀ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਨਾ ਤਾਂ ਮੇਰੀਆਂ ਬੱਸਾਂ ਚੱਲਦੀਆਂ, ਨਾ ਮੇਰੇ ਰੇਤਾ ਦੇ ਠੇਕੇ ਨੇ, ਨਾ ਮੇਰੇ ਸ਼ਰਾਬ ਦੇ ਠੇਕੇ ਨੇ। ਇਸ ਕਰਕੇ ਉਹ ਕਹਿੰਦੇ ਜੀ ਮੇਰਾ ਜਿਹੜਾ ਕਿੱਤਾ ਹੈ ਉਹ ਤਾਂ ਕਿਉਂਕਿ ਉਹ ਦਿਲ ਦੇ ਪ੍ਰਸਿੱਧ ਡਾਕਟਰ ਨੇ ਜੀ, ਦਿਲ ਦੇ ਰੋਗਾਂ ਦੇ, ਔਰ ਉਹਨਾਂ ਨੇ ਦੁਬਾਰਾ ਆਪਣੀ ਜਿਹੜੀ ਦੀ ਪ੍ਰੈਕਟਿਸ ਸ਼ੁਰੂ ਕੀਤੀ। ਕੱਲ ਮੈਂ ਖੁਦ ਦੇਖ ਕੇ ਆਇਆ ਜੀ, ਮਰੀਜ਼ਾਂ ਦੀ ਲਾਈਨ ਲੱਗੀ ਹੋਈ ਸੀ ਔਰ ਉਸੇ ਹੀ ਪੁਰਾਣੇ ਤਰੀਕੇ ਦੇ ਨਾਲ ਉਹਨਾਂ ਨੂੰ ਪੁੱਛ ਰਹੇ ਸਨ ਕਿਹੜੇ ਪਿੰਡ ਤੋਂ ਆਏ ਹੋ, ਕਿੰਨੀ ਜਾਇਦਾਦ ਆ, ਘਰ ਦਾ ਕੰਮਕਾਰ ਕੀ ਆ। ਫਿਰ ਉਹਦੇ ਹਿਸਾਬ ਦੇ ਨਾਲ ਹੀ ਉਹ ਪੈਸੇ ਲੈਂਦੇ ਨੇ, ਬਹੁਤਿਆਂ ਤੋਂ ਲੈਂਦੇ ਹੀ ਨਹੀਂ। ਉਹਨਾਂ ਨੂੰ ਪੈਸੇ ਵੀ ਦੇ ਦਿੰਦੇ ਨੇ ਤੇ ਆਉਣ ਜਾਣ ਦਾ ਕਿਰਾਇਆ ਵੀ ਦੇ ਦਿੰਦੇ ਨੇ। ਇਹੀ ਗੱਲ ਉਹਨਾਂ ਦੀ ਪ੍ਰਸਿੱਧ ਹੈ ਜੀ ਇੱਥੇ ਓਵਰਆਲ। ਤੇ ਉਹਨਾਂ ਨੇ ਜਿਹੜੀ ਜੀ ਇਹ ਪ੍ਰੈਕਟਿਸ ਸ਼ੁਰੂ ਕੀਤੀ ਆ। ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਤਾਂ ਸੈਸ਼ਨ ਚੱਲੂਗਾ ਉਨੀ ਦੇਰ ਤੱਕ ਤਾਂ ਮੈਂ ਨਹੀਂ ਇੱਥੇ ਬੈਠੂਗਾ, ਕਿਸੇ ਹੋਰ ਡਾਕਟਰ ਨੂੰ ਬਿਠਾਊਗਾ। ਬਾਕੀ ਜਿਹੜੇ ਸੋਸ਼ਲ ਕੰਮ ਨੇ ਉਹਨਾਂ ਦੇ ਵਿੱਚ ਕਹਿੰਦੇ ਮੈਨੂੰ ਜ਼ਿਆਦਾ ਧਿਆਨ ਦੇਣਾ ਪੈਣਾ, ਇਸ ਕਰਕੇ ਜ਼ਿਆਦਾ ਪ੍ਰੈਕਟਿਸ ਤਾਂ ਮੈਂ ਨਹੀਂ ਕਰ ਸਕੂੰਗਾ, ਪਰ ਕਰੂੰਗਾ ਕਿਸੇ ਟਾਈਮ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਐਮਰਜੈਂਸੀ ਦੇ ਟਾਈਮ ਦੇ ਉੱਤੇ ਵੀ। ਤਾਂ ਉਹਨਾਂ ਕਿਹਾ ਕਿ ਮੈਂ ਉੱਥੇ ਜ਼ਰੂਰ ਜਾਊਂਗਾ ਸਾਰੇ ਕੰਮ ਛੱਡ ਕੇ। ਦੂਜਾ, ਉਹਨਾਂ ਦੇ ਨੱਕ ਦੀ ਹੱਡੀ ਜਿਹੜੀ ਟੁੱਟੀ ਹੋਈ ਆ ਉਹਦਾ ਆਪਰੇਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਡਾਕਟਰ ਨੇ ਕਰਨਾ ਜੀ। ਤੇ ਅਗਲੀ ਜੇ ਆਪਾਂ ਗੱਲ ਕਰੀਏ ਕਾਂਗਰਸ ਦੇ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਹੜੇ ਪ੍ਰਧਾਨ ਆ ਪ੍ਰਤਾਪ ਸਿੰਘ ਬਾਜਵਾ, ਉਹ ਕਾਫੀ ਵੱਡੇ ਵੋਟਾਂ ਦੇ ਫਰਕ ਦੇ ਨਾਲ ਹਾਰੇ ਗੁਰਦਾਸਪੁਰ ਹਲਕੇ ਤੋਂ, ਤੇ ਉਸ ਦੇ ਉੱਤੇ ਲੈ ਕੇ ਉਹਨਾਂ ਦੇ ਭਵਿੱਖ ਨੂੰ ਵੀ ਜਿਹੜਾ ਜੀ ਡਾਵਾਂਡੋਲ ਮੰਨਿਆ ਜਾ ਰਿਹਾ ਆ। ਕੀ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਚੱਲ ਰਿਹਾ? ਬਾਜਵਾ ਸਾਹਿਬ ਦਾ ਪ੍ਰਤਾਪ ਜਿਹੜਾ ਜੀ ਉਹ ਬਹੁਤ ਘਟ ਗਿਆ ਜੀ, ਜਿਹਦੇ ਕਰਕੇ ਇਸ ਵੇਲੇ ਪੰਜਾਬ ਦੇ ਵਿੱਚ ਜਿਹੜੇ ਕੈਪਟਨ ਖੀਮਾ ਹੈ ਉਹਨੇ ਸਿੱਧੀ ਸਾਬਤ ਜਿਹੜੀ ਹੈ ਨਾ ਜੀ ਉਹ ਕਰ ਦਿੱਤੀ ਹੈ, ਔਰ ਟਿਕਟਾਂ ਦੀ ਗਲਤ ਵੰਡ ਦੇ ਦੋਸ਼ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਸਿਰ ਮੜ ਦਿੱਤੇ ਨੇ। ਜਿਹੜੇ ਆਗੂ ਇਸ ਵੇਲੇ ਸ਼ਬਦੀ ਹਮਲਾ ਕਰ ਰਹੇ ਸੀ, ਇਹਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਪਹਿਲਾਂ ਹੀ ਕਰ ਚੁੱਕੇ ਨੇ, ਦੂਜੇ ਕੇਵਲ ਸਿੰਘ ਢਿੱਲੋਂ, ਓਪੀ ਸੋਨੀ, ਡਾਕਟਰ ਰਾਜਕੁਮਾਰ ਵੇਰਕਾ, ਹਰਜੰਤ ਕੌਰ, ਮੁਹੰਮਦ ਸਦੀਕ, ਰਾਣਾ ਗੁਰਜੀਤ ਸਿੰਘ, ਰਮਨਜੀਤ ਸਿੰਘ ਸਿੱਕੀ, ਸੁੱਖ ਸਰਕਾਰੀਆ, ਅਮਰੀਕ ਢਿੱਲੋਂ, ਅਜੈਬ ਸਿੰਘ ਭੱਟੀ, ਗੁਰਇਕਬਾਲ ਕੌਰ, ਹਰਦਿਆਲ ਕੰਬੋਜ। ਬਾਕੀ ਜਿਹੜੇ ਆਗੂ ਨੇ ਜਿਹੜੇ ਜਿੱਤੇ ਹੋਏ ਨਹੀਂ, ਲਾਂਗੜ ਭੁੰਗੜ ਕਾਫੀ ਹੈ ਜੀ, ਉਹਨਾਂ ਸਾਰਿਆਂ ਨੇ ਇਹ ਗੱਲ ਕਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਹੁਣ ਆਪਣੇ ਅਹੁਦੇ ਦੇ ਉੱਤੇ ਟਿਕੇ ਰਹਿਣ ਦਾ ਕੋਈ ਹੱਕ ਨਹੀਂ ਬਣਦਾ। ਉਹਨਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਲੱਗਦਾ ਨਹੀਂ ਕਿ ਪ੍ਰਤਾਪ ਸਿੰਘ ਬਾਜਵਾ ਦੀ ਬਹੁਤੀ ਦੇਰ ਇਸ ਅਹੁਦੇ ਦੇ ਉੱਤੇ ਟਿਕੇ ਰਹਿਣ ਦੀ। ਜੀ ਤੇ ਇਸ ਦੇ ਨਾਲ ਜਿਹੜੀ ਆਪਾਂ ਗੱਲ ਕਰਦੇ ਹਾਂ ਭਗਵੰਤ ਮਾਨ ਹੁਣਾਂ ਦੀ, ਉਹ ਜਿੱਤਣ ਤੋਂ ਬਾਅਦ 'ਚ ਜਿਹੜੇ ਸਿੱਧਾ ਆ ਉਹ ਸ਼ਹੀਦ ਭਗਤ ਸਿੰਘ ਹੁਣਾਂ ਦੇ ਜਿਹੜੇ ਜੱਦੀ ਪਿੰਡ ਗਏ, ਉਹਨਾਂ ਦੇ ਜਿਹੜਾ ਉੱਥੇ ਯਾਦਗਾਰ ਬਣਾਈ ਆ, ਉੱਥੇ ਗਏ, ਉੱਥੇ ਨਤਮਸਤਕ ਹੋਏ ਅਤੇ ਉਹਨਾਂ ਨੇ ਜਿਹੜਾ ਆਪਣਾ MP ਦਾ ਜਿਹੜਾ ਸਰਟੀਫਿਕੇਟ ਆ ਉਹ ਵੀ ਉਹਨਾਂ ਦੇ ਕਹਿੰਦੇ ਜੀ ਪੈਰਾਂ ਦੇ ਵਿੱਚ ਰੱਖਿਆ, ਉਹਨਾਂ ਦੇ ਯਾਦਗਾਰ ਦੇ ਉੱਤੇ ਰੱਖਿਆ, ਅਤੇ ਭਾਵੁਕ ਵੀ ਜਿਹੜਾ ਜੀ ਕਾਫੀ ਹੋ ਗਏ ਆ। ਇਸ ਓਵਰਆਲ ਚੀਜ਼ ਨੂੰ ਲੈ ਕੇ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਅਤੇ ਨਾਲੇ ਉਹਨਾਂ ਨੇ ਇਹ ਵੀ ਚੀਜ਼ ਜਿਹੜੀ ਕਹਿ ਦਿੱਤੀ ਆ ਵੀ ਉਹ ਜਿਹੜੀ ਹੁਣ ਸਹੁੰ ਚੱਕਣਗੇ ਲੋਕ ਸਭਾ 'ਚ ਜਾ ਕੇ, ਉਹ ਪੱਗ ਬੰਨ੍ਹ ਕੇ ਅਤੇ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਚੱਕਣਗੇ। ਇਸ ਚੀਜ਼ ਨੂੰ ਤੁਸੀਂ ਪੂਰਾ ਕਿਸ ਤਰੀਕੇ ਨਾਲ ਦੇਖਦੇ ਹੋ? ਇਹ ਭਗਤ ਸਿੰਘ ਸਟਾਈਲ ਦੇ ਵਿੱਚ ਉਹਨਾਂ ਨੇ ਕੱਲ ਪੱਗ ਬੰਨੀ ਖਟਕੜ ਕਲਾਂ ਦੇ ਵਿੱਚ ਜਾ ਕੇ। ਉਹਨਾਂ ਨੇ ਕਿਉਂਕਿ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਵੀ ਸਵੇਰ ਨੂੰ ਉਹ ਇਸੇ ਜਗ੍ਹਾ ਦੇ ਉੱਤੇ ਗਏ ਸਨ ਜੀ ਆਪਣਾ ਸਿਰ ਝੁਕਾਉਣ ਦੇ ਵਾਸਤੇ। ਕੱਲ ਫੇਰ ਗਏ, ਉਹਨਾਂ ਨੇ ਜਿਹੜਾ ਸਰਟੀਫਿਕੇਟ ਜਿੱਤ ਦਾ ਮਿਲਿਆ ਉਹ ਉੱਥੇ ਉਹਨਾਂ ਨੇ ਰੱਖਿਆ। ਉਹਨਾਂ ਨੇ ਕਟਾਕਸ਼ ਵੀ ਕੀਤਾ ਮੰਤਰੀ ਬਾਦਲ ਦੇ ਉੱਤੇ ਕਿ ਸਹੁੰ ਉਹਨਾਂ ਨੇ ਵੀ ਚੁੱਕੀ ਸੀ ਇਸ ਮਿੱਟੀ ਦੀ, ਸਹੁੰ ਮੈਂ ਵੀ ਚੁੱਕੀ ਸੀਗੀ, ਸਹੁੰ ਜਿਹੜੀ ਆ ਜੀ ਮੇਰੇ ਕੋਲ ਹੈ, ਜਦੋਂ ਕਿ ਉਹ ਇਸ ਵੇਲੇ ਕਾਂਗਰਸ ਦੀ ਕੁੱਛੜ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਬਹਿ ਗਏ ਨੇ। ਉਦੋਂ ਬਾਅਦ ਦਰਬਾਰ ਸਾਹਿਬ ਵੀ ਗਏ ਜੀ ਮੱਥਾ ਟੇਕਣ ਦੇ ਵਾਸਤੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਇਹ ਸਟਾਈਲ ਆ ਭਗਤ ਸਿੰਘ ਦੀ ਪੱਗ ਵਾਲਾ ਪੀਲਾ, ਉਹ ਇਹਨੂੰ ਕਾਇਮ ਰੱਖਣਗੇ ਅਤੇ ਇਹੀ ਜਿਹੜੀ ਪੱਗ ਆ ਉਹ ਬੰਨ੍ਹ ਕੇ ਪਾਰਲੀਮੈਂਟ ਦੇ ਵਿੱਚ ਜਾਣਗੇ। ਜੇ ਉਹ ਆਪਣੀ ਇਸ ਗੱਲ ਦੇ ਉੱਤੇ ਕਾਇਮ ਰਹਿਣ ਤਾਂ ਮੇਰਾ ਖਿਆਲ ਉਹਨਾਂ ਦੀ ਵੱਖਰੀ ਦਿੱਖ ਜਿਹੜੀ ਹੈ ਨਾ ਜੀ ਉਹ ਜ਼ਰੂਰ ਬਣੂਗੀ। ਕੱਲ੍ਹ ਵੀ ਬੜੀ ਲੰਮੀ ਚੌੜੀ ਗੱਲਬਾਤ ਕਾਲਰਸ ਦੇ ਨਾਲ ਵੀ ਜਿਹੜੀ ਹੈ ਜੀ ਉਹ ਹੁੰਦੀ ਰਹੀ ਹੈ ਪੰਜਾਬੀ ਰੇਡੀਓ ਦੇ ਉੱਤੇ। ਮੈਂ ਕੱਲ੍ਹ ਵੀ ਇਹ ਗੱਲ ਕਹੀ ਸੀ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਜਿੱਤਣ ਵਾਲੇ ਜਿਹੜੇ ਇਸ ਵੇਲੇ ਮੈਂਬਰ ਪਾਰਲੀਮੈਂਟ ਨੇ, ਇਹਨਾਂ ਤੋਂ ਬੜੀ ਵੱਡੀ ਉਮੀਦ ਹੈ ਕਿ ਕਮ ਸੇ ਕਮ, ਕਿਉਂਕਿ ਅਕਾਲੀਆਂ ਦੇ ਬਾਰੇ ਕਿਸੇ ਨੇ ਇੱਕ ਵਾਰੀ ਟਿੱਪਣੀ ਕੀਤੀ ਸੀ ਕਿ ਅਕਾਲੀ ਪਾਰਲੀਮੈਂਟ 'ਚ ਇੱਕੋ ਵਾਰੀ ਮੂੰਹ ਖੋਲ੍ਹਦੇ ਨੇ। ਦੂਜੇ ਨੇ ਪੁੱਛਿਆ ਕਦੋਂ, ਕਹਿੰਦਾ ਆਬਾਦੀ ਲੈਣ ਲਈ। ਇਹ ਕਮ ਸੇ ਕਮ ਆਬਾਦੀ ਲੈਣ ਲਈ ਮੂੰਹ ਨਹੀਂ ਖੋਲ੍ਹਣਗੇ, ਬਲਕਿ ਪੰਜਾਬ ਦੇ ਜਿਹੜੇ ਮਸਲੇ ਮਸਾਇਲ ਨੇ ਉਹਨਾਂ ਦੇ ਵਾਸਤੇ ਮੂੰਹ ਜ਼ਰੂਰ ਖੋਲ੍ਹਣਗੇ ਜੀ। ਅਤੇ ਬਿਲਕੁਲ ਸਰੋਤਿਓ, ਹੋਏ ਆਪਾਂ ਗੱਲਬਾਤ ਕਰ ਰਹੇ ਸੀ ਬਲਤੇਜ ਪੰਨੂ ਹੁਣਾਂ ਦੇ ਨਾਲ, ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਦੇ ਵਿੱਚ। ਅਤੇ ਬਲਤੇਜ ਪੰਨੂ ਜੀ, ਪ੍ਰੋਗਰਾਮ ਨੂੰ ਖਤਮ ਕਰਨ ਤੋਂ ਪਹਿਲਾਂ ਅੱਜਨਾਮਾ ਜੀ ਕਿ ਕਹਿੰਦੀ ਸੋਨੀਆ ਪੁੱਤਰ ਦਾ ਮੂੰਹ ਚੁੰਮ ਮੱਥਾ, ਗਿਆ ਹਾਰ ਤਾਂ ਰੋਈ ਨਾ ਜਾ ਪੁੱਤਰ ਜੀ। ਕਹਿੰਦੀ ਸੋਨੀਆ ਪੁੱਤਰ ਦਾ ਚੁੰਮ ਮੱਥਾ,
ਗਿਆ ਹਾਰ ਤਾਂ ਰੋਈ ਨਾ ਜਾ ਪੁੱਤਰ, ਦਿਗ ਵਿਜੇ ਦੇ ਦਾ ਨਹੀਂ ਕੰਮ ਆਏ, ਦਿੰਦਾ ਰਿਹਾ ਨਾ ਠੀਕ ਸਲਾਹ ਪੁੱਤਰ। ਜੀ ਕਪਲ ਸਿੱਬਲ ਦੇ ਕੋਲ ਨਾ ਕਲਾ ਕੋਈ, ਲਾਈ ਘੱਟ ਨਹੀਂ ਉਂਝ ਸੀ ਵਾਹ ਪੁੱਤਰ, ਵੀਰ ਭੱਦਰ ਤੇ ਹੁੱਡਾ ਵੀ ਫਿਰਨ ਰੋਂਦੇ, ਸੱਟ ਸਾਰਿਆਂ ਨੂੰ ਵੱਜੀ ਠਾਹ ਪੁੱਤਰ। ਜੀ ਰਾਹੁਲ ਆਖਦਾ ਰੋਈਏ ਨਾ ਹੋਰਨਾਂ ਨੂੰ, ਕਹਿਣੀ ਗੱਲ ਤਾਂ ਜੀਜੇ ਦੀ ਕਹਿ ਮੰਮੀ। ਜੀ ਰਾਹੁਲ ਆਖਦਾ ਰੋਈਏ ਨਾ ਹੋਰਨਾਂ ਨੂੰ, ਕਹਿਣੀ ਗੱਲ ਤਾਂ ਜੀਜੇ ਦੀ ਕਹਿ ਮੰਮੀ, ਮੇਰੇ ਨੋਟਾਂ ਦਾ ਚਾਰਾ ਸੀ ਚੱਬਦਾ, ਉਹ ਜੜੀ ਗਿਆ ਪਰਿਵਾਰ ਦੇ ਬਹਿ ਮੰਮੀ। ਜੀ 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 ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ। ਤੇ ਮੁੜ ਕੇ ਕੱਲ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਪ੍ਰੋਗਰਾਮ ਖਬਰ ਤੇ ਨਜ਼ਰ ਉਸ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ।